ਸੁਪਰੀਮ ਕੋਰਟ ਨੇ ਇੱਕ ਜਿਹੜਾ ਪ੍ਰਿਜ਼ਨਰ ਸੀਗਾ ਉਸ ਦੇ ਦੁਆਰਾ ਕੇਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇੱਕ ਕਹਿ ਲਓ ਵੀ ਜੇਲਰ ਦੇ ਉਲਟ ਜਾਂ ਜੇਲ੍ਹ ਦੇ ਵਿੱਚ ਕੰਮ ਕਰਨ ਵਾਲੇ ਇੱਕ ਲਾਅ ਐਨਫੋਰਸਮੈਂਟ ਵਾਲੇ ਦੇ ਉਲਟ ਇੱਕ ਬੰਦਾ ਜੋ ਕਿ ਰੈਸਟਾਫੇਰੀਅਨ ਧਰਮ ਨੂੰ ਬਿਲੋਂਗ ਜਿਹੜਾ ਉਹ ਕਰਦਾ ਸੀ, ਉਸ ਇਨਮੇਟ ਨੇ ਕਿਹਾ ਵੀ ਡੇਮਨ ਲੈਂਡਰ ਜਿਸ ਦਾ ਨਾਂ ਸੀ, ਉਹ ਲੂਜ਼ੀਆਨਾ ਦੇ ਪ੍ਰਿਜ਼ਨ ਅਫੀਸ਼ੀਅਲਸ ਨੂੰ ਸੂ ਕਰਨਾ ਚਾਹ ਰਿਹਾ ਸੀਗਾ ਮਨੀ ਡੈਮੇਜਸ ਦੇ ਲਈ, ਕਿਉਂਕਿ ਕਹਿੰਦੇ ਵੀ ਉਹ ਗਾਰਡਸ ਨੇ ਧੱਕੇ ਦੇ ਨਾਲ ਇਸ ਦੇ ਜਿਹੜੇ ਸਿਰ ਆ ਉਸ ਨੂੰ ਸ਼ੇਵ ਕਰ ਦਿੱਤਾ ਸੀ, ਉਹਦੇ ਜਿਹੜੇ ਡਰੈਡ ਲੌਕ ਆ ਉਹ ਸ਼ੇਵ ਆਫ ਕਰ ਦਿੱਤੇ ਸੀਗੇ। ਅੱਜ ਸੁਪਰੀਮ ਕੋਰਟ ਨੇ 6-3 ਦੀ ਰੂਲਿੰਗ ਦੇ ਨਾਲ ਕਿਹਾ ਵੀ ਇਹ ਬੰਦਾ ਉਹਨਾਂ ਦੇ ਉੱਤੇ ਪਰਸਨਲੀ ਜਿਹੜੇ ਪ੍ਰਿਜ਼ਨ ਅਫੀਸ਼ੀਅਲਸ ਆ ਉਹਨਾਂ ਨੂੰ ਮੋਨਿਟਰੀ ਡੈਮੇਜਸ ਦੇ ਲਈ ਸੂ ਨਹੀਂ ਕਰ ਸਕਦਾ ਹੈਗਾ। ਜਿਹੜੀ ਕੋਰਟ ਦੀ ਰੂਲਿੰਗ ਆ ਉਹ ਆਈਡੀਓਲੋਜੀਕਲ ਲਾਈਨਸ ਦੇ ਉੱਤੇ ਜਿਹੜੀ ਉਹ ਰਹੀ 6-3 ਦੇ ਨਾਲ। ਮੈਜੋਰਟੀ ਦੇ ਲਈ ਓਪੀਨੀਅਨ ਜਸਟਿਸ ਨੀਲ ਗੌਰਸਚ ਨੇ ਜਿਹੜਾ ਉਹ ਲਿਖਿਆ, ਤੇ ਜਿਹੜਾ ਡਿਸੈਂਟ ਆ ਉਹ ਲਿਬਰਲ ਜਸਟਿਸਿਸ ਨੇ ਇਸ ਦੇ ਵਿੱਚ ਜਿਹੜਾ ਉਹ ਕੀਤਾ। ਇਹ ਬੰਦੇ ਦੇ ਕਹਿਣਾ ਸੀਗਾ ਡੇਮਨ ਲੈਂਡਰ ਦਾ ਵੀ ਮੇਰੇ ਜਿਹੜੇ ਰਿਲੀਜੀਅਸ ਰਾਈਟਸ ਆ ਉਹਨਾਂ ਦੀ ਵਾਇਲੇਸ਼ਨ ਹੋਈਗਾ। ਜਿਹੜੇ ਰੈਸਟਾਫੇਰੀਅਨ ਧਰਮ ਵਾਲੇ ਆ ਉਹ ਜਟਾਵਾਂ ਜੀਆਂ ਜਿਹੜੀਆਂ ਸਿਰ ਦੇ ਉੱਤੇ ਜਿਹੜੀਆਂ ਉਹ ਰੱਖਦੇ ਆ, ਕੈਰੇਬੀਅਨਸ ਦੇ ਵਿੱਚੋਂ ਇਹ ਇੱਕ ਨਵੇਂ ਕਿਸਮ ਦਾ ਜਿਹੜਾ ਧਰਮ ਆ ਇਹ ਉੱਭਰ ਕੇ ਜਿਹੜਾ ਉਹ ਆਇਆ ਸੀਗਾ, ਤੇ ਇਹ ਉਸ ਦਾ ਉਪਾਸ਼ਕ ਸੀਗਾ, ਤੇ ਉਹ ਜਟਾਵਾਂ ਉਹਨੇ ਰੱਖੀਆਂ ਸੀਗੀਆਂ। ਪਰ ਜਿਹੜੇ ਪ੍ਰਿਜ਼ਨ ਅਫੀਸ਼ੀਅਲਸ ਆ, ਗਾਰਡਸ ਆ, ਉਹਨਾਂ ਨੇ ਇਸ ਦੇ ਸਿਰ ਨੂੰ ਸ਼ੇਵ ਕਰ ਦਿੱਤਾ ਸੀਗਾ। ਸੋ 2020 ਦੇ ਵਿੱਚ ਇਹਦੀ 5 ਮਹੀਨੇ ਦੀ ਜਿਹੜੀ ਪ੍ਰਿਜ਼ਨ ਸੈਂਟੈਂਸ ਆ ਇੱਕ ਡਰੱਗ ਪੋਜੈਸ਼ਨ ਦੇ ਲਈ ਖਤਮ ਜਿਹੜੀ ਉਹ ਹੋ ਰਹੀ ਸੀ, ਤੇ ਉਸ ਦਰਮਿਆਨ ਇਹਨੇ ਜਿਹੜੇ 20 ਸਾਲਾਂ ਤੋਂ ਜਟਾਵਾਂ ਜਿਹੜੀਆਂ ਰੱਖੀਆਂ ਸੀਗੀਆਂ ਉਹ ਉਹਦੀਆਂ ਗੋਡਿਆਂ ਤੱਕ ਜਿਹੜੀਆਂ ਉਹ ਪਹੁੰਚ ਗਈਆਂ ਸੀਗੀਆਂ, ਤੇ ਕਹਿੰਦਾ ਵੀ ਇਹ ਮੇਰੀ ਰਿਲੀਜੀਅਸ ਡਿਵੋਸ਼ਨ ਆ। ਤੇ ਜਿਹੜੇ 2 ਕਰੈਕਸ਼ਨਲ ਫੈਸਿਲਿਟੀਜ਼ ਦੇ ਵਿੱਚ ਉਸ ਨੂੰ ਰਿਸਪੈਕਟ ਕੀਤਾ ਗਿਆ। ਜਦ ਇਸ ਨੂੰ ਲੂਜ਼ੀਆਨਾ ਦੀ ਇੱਕ ਕਰੈਕਸ਼ਨਲ ਫੈਸਿਲਿਟੀ 'ਚ ਲੈ ਕੇ ਆਏ ਗਏ ਉਹਦੇ ਅਖੀਰਲੇ 3 ਹਫ਼ਤਿਆਂ ਦੇ ਵਿੱਚ, ਤਾਂ ਉਹਨੇ ਦੱਸਿਆ ਸੀਗਾ ਗਾਰਡਸ ਨੂੰ ਵੀ ਇਸ ਤਰੀਕੇ ਦੇ ਨਾਲ ਹੋਇਆ ਆ। ਫੈਡਰਲ ਅਪੀਲ ਕੋਰਟਸ ਦੇ ਵਿੱਚ ਰੂਲਿੰਗ ਵੀ ਹੋਈ ਸੀਗੀ ਵੀ ਇਹਦੇ ਜੇ ਤੁਸੀਂ ਵਾਲ ਕੱਟਦੇ ਆ ਤਾਂ ਫੈਡਰਲ ਲਾ ਦੀ ਜਿਹੜੀ ਉਹ ਉਲੰਘਣਾ ਆ, ਪਰ ਫਿਰ ਵੀ ਕਹਿੰਦੇ ਵੀ ਜਿਹੜੇ ਗਾਰਡਸ ਆ ਉਹਨਾਂ ਨੇ ਇਸ ਤੇ ਵਾਲ ਜਿਹੜੇ ਉਹ ਕੱਟ ਦਿੱਤੇ ਸੀਗੇ। ਤੇ ਪਰ ਹੁਣ ਸੁਪਰੀਮ ਕੋਰਟ ਕਹਿੰਦਾ ਵੀ ਨਹੀਂ, ਤੁਸੀਂ ਇੰਡੀਵਿਜੂਅਲ ਤੌਰ ਦੇ ਉੱਤੇ ਜਿਹੜੇ ਜਿਨ੍ਹਾਂ ਨੇ ਕੱਟੇ ਆ ਉਹਨਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਮੋਨਿਟਰੀ ਜਿਹੜੇ ਆ ਉਹਦੇ ਲਈ ਜਿਹੜੇ ਡੈਮੇਜਸ ਦੇ ਲਈ ਇਹਨਾਂ ਨੂੰ ਪ੍ਰਾਈਵੇਟ ਕੈਪੈਸਿਟੀ ਦੇ ਵਿੱਚ ਉਹਨਾਂ ਅਫਸਰਾਂ ਦੇ ਉੱਤੇ ਲਾ ਸੂਟ ਨਹੀਂ ਕਰ ਸਕਦੇ ਹੈਗੇ। ਡਿਸੈਂਟ ਦੇ ਵਿੱਚ ਜਿਹੜੇ ਨਵੇਂ ਬਣੇ ਜਸਟਿਸ ਕੇਤਨ ਜੀ ਬਰਾਊਨ ਜੈਕਸਨ ਆ, ਉਹਨਾਂ ਨੇ 29 ਪੇਜ ਦਾ ਡਿਸੈਂਟ ਜਿਹੜਾ ਉਹ ਲਿਖਿਆ। ਉਹ ਕਹਿੰਦੇ ਵੀ ਜਿਹੜੀ ਰੂਲਿੰਗ ਆ ਉਹਨੇ ਜਿਹੜਾ ਫੈਡਰਲ ਸਟੈਚੂ ਹੈਗਾ ਆ ਉਹਨੂੰ ਟਰਾਂਸਫਾਰਮ ਮੈਜੀਕਲੀ ਜਿਹੜਾ ਉਹ ਕਰ ਦਿੱਤਾ ਆ into an invitation to be accepted or declined। ਸੋ ਕਹਿੰਦੇ ਵੀ ਪ੍ਰਿਜ਼ਨ ਅਫੀਸ਼ੀਅਲਸ ਉਹਨਾਂ ਨੂੰ ਲੱਗੂਗਾ ਵੀ ਉਹਨਾਂ ਨੂੰ ਕੋਈ ਇਨਸੈਂਟਿਵ ਨਹੀਂ ਹੈਗਾ ਫੈਡਰਲ ਲਾ ਜਿਹੜਾ ਉਹ ਮੰਨਣ ਦਾ, ਜਦ ਉਹਨਾਂ ਦੇ ਉੱਤੇ ਕਿਸੇ ਤਰੀਕੇ ਦੀ ਪਰਸਨਲ ਫਾਈਨੈਂਸ਼ੀਅਲ ਲਾਇਬਿਲਿਟੀ ਜੇ ਨਹੀਂ ਆਉਂਦੀ ਹੈਗੀ। ਪਰ ਸੁਪਰੀਮ ਕੋਰਟ ਨੇ ਅੱਜ ਇਸ ਬੰਦੇ ਦੇ ਕਹਿ ਲਓ ਵੀ ਉਹਨਾਂ ਜਿਹੜਾ ਹੱਕ ਸਮਝਦਾ ਸੀਗਾ ਵੀ ਮੈਂ ਸੂ ਕਰ ਸਕਦਾ ਵੀ ਮੇਰੇ ਧਰਮ ਦੀ ਰਾਈਟਸ ਦੀ ਉਲੰਘਣਾ ਹੋਈ ਆ, ਵਾਲ ਮੇਰੇ ਕੱਟ ਦਿੱਤੇ ਗਏ ਆ, ਤਾਂ ਉਹਦੇ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਆ। ਜੀ।